व्यूअर्स ब्रेक तो बाद तुहाडा स्वागत करते हाँ। डॉक्टर साहब वीर जी की ईमेल अगे पढ़ते हाँ। हाँ जी, वो लिखते हैं जे सिर्फ पंजाब ते हरियाणा हिमाचल विच ही शामिल किए जाते तां भी सिख घट गिणती विच ही होणगे। अगे लिखते हैं ਵੱਖ-ਵੱਖ ਜ਼ੁਬਾਨਾਂ ਦਾ ਹੋਣਾ ਵੀ ਇੱਕ ਸਮੱਸਿਆ ਹੋਵੇਗੀ। ਉਹਦੇ 'ਚ ਦੇਖੋ ਅਸੀਂ ਕਿਉਂਕਿ ਪਹਿਲਾਂ ਹੀ ਰਿਸਪੌਂਡ ਕਰ ਚੁੱਕੇ ਹਾਂ। ਹਾਂਜੀ, ਅਸੀਂ ਹਰਿਆਣੇ ਦੇ ਉਹ ਜ਼ਿਲ੍ਹੇ ਜਿਹੜੇ 2-3 1857 1857 ਤੋਂ ਬਾਅਦ ਪੰਜਾਬ 'ਚ ਜੋੜੇ ਸੀ ਉਹਨਾਂ ਨੇ ਪਨਿਸ਼ਮੈਂਟ ਦੇ ਤੌਰ ਤੇ, ਉਹ ਅਸੀਂ ਨਹੀਂ ਚਾਹੁੰਦੇ। ਹਾਂਜੀ, ਬਾਕੀ ਜਿਹੜਾ ਅੰਬਾਲਾ ਸਿਰਸਾ ਪਿਹੋਵਾ ਇਹ ਮੈਜੋਰਟੀ ਜਿਹੜੀ ਹੈ ਜਾਂ ਆਲਮੋਸਟ ਕਲੋਜ਼ ਟੂ ਮੈਜੋਰਟੀ ਸਿੱਖ ਬੈਲਟ ਹੈ। ਹਿਮਾਚਲ ਦੇ ਵਿੱਚ ਵੀ ਜਿਹੜੇ ਆਲਰੇਡੀ ਸਾਡੇ ਪੰਜਾਬ ਦਾ ਹਿੱਸਾ ਸੀ ਕਾਂਗੜਾ ਕੁੱਲੂ ਜਿਹਦੇ 'ਚ ਆਬਾਦੀ ਬਹੁਤੀ ਨਹੀਂ ਹੈ, ਇਲਾਕਾ ਵੱਡਾ ਹੈ। ਔਰ ਜਿਹੜਾ ਓਲਡ ਹਿਮਾਚਲ ਦੇ ਨੇ ਮਹਾਸੂ ਕਿਨੌਰ ਔਰ ਦੂਜੇ ਉਹਨਾਂ ਦੇ ਸਾਡਾ ਕੋਈ ਦਾਅਵਾ ਨਹੀਂ ਹੈ। ਸੋ ਉਹ ਇੱਕ ਵੱਖਰਾ ਪਾਰਟ ਹੈ। ਸੋ ਇਸ ਸਾਰੇ 'ਚ ਜੇ ਸਟ੍ਰਿਕਟਲੀ ਇਹ ਏਰੀਆਜ਼ ਆਉਂਦੇ ਨੇ ਫਿਰ ਵੀ ਸਿੱਖ ਕਲੋਜ਼ ਟੂ ਮੈਜੋਰਿਟੀ ਰਹਿੰਦੇ ਨੇ ਜੀ। ਅੱਗੇ ਲਿਖਦੇ ਨੇ ਵੱਖ-ਵੱਖ ਜ਼ੁਬਾਨਾਂ ਦਾ ਹੋਣਾ ਵੀ ਇੱਕ ਵੱਡੀ ਸਮੱਸਿਆ ਹੋਵੇਗੀ। ਹਿੰਦੀ, ਪੰਜਾਬੀ, ਲਦਾਖੀ ਤੇ ਦਿੱਲੀ ਵਿੱਚ ਦੱਖਣੀ ਭਾਰਤੀ ਤੇ ਬੰਗਾਲੀ ਜਿਹੜੇ ਕਈ ਦਹਾਕਿਆਂ ਤੋਂ ਦਿੱਲੀ ਵਿੱਚ ਵਸੇ ਹੋਏ ਹਨ। ਕੀ ਤੁਸੀਂ ਸੋਚਦੇ ਹੋ ਕਿ ਪੰਜਾਬ ਵਿੱਚ ਵਿਦੇਸ਼ੀ ਤੇ ਭਾਰਤੀ ਕੰਪਨੀਆਂ ਵੱਲੋਂ ਕੀਤਾ ਗਿਆ ਕਰੋੜਾਂ ਰੁਪਏ ਦਾ ਪੂੰਜੀ ਨਿਵੇਸ਼ ਇੱਕ ਨਵਾਂ ਦੇਸ਼ ਬਣਨ ਦੀ ਸੂਰਤ ਵਿੱਚ ਇਹਨਾਂ ਵੱਲੋਂ ਜ਼ਾਇਆ ਹੋਣ ਦਿੱਤਾ ਜਾਵੇਗਾ? ਹਰਿਆਣਾ ਦੀ ਗੱਲ ਨੂੰ ਲੈ ਲਓ, ਜਿਹੜੇ ਇਸ ਵੇਲੇ ਭਾਰਤ ਵਿੱਚ ਤਾਮਿਲਨਾਡੂ ਤੋਂ ਵੱਧ ਸਭ ਤੋਂ ਖੁਸ਼ਹਾਲ ਸੂਬਾ ਹੈ। ਦੇਖੋ ਮੇਰਾ ਖਿਆਲ ਹੈ ਇਹਦੇ 'ਚ ਥੋੜ੍ਹਾ ਜਿਹਾ ਉਹਨਾਂ ਨੇ ਇਹਨੂੰ ਇਸ ਪੱਖ ਤੋਂ ਲਿਆ। ਹਾਲਾਂਕਿ ਇਟਸ ਅ ਵੈਰੀ ਹੈਲਥੀ ਡਿਬੇਟ, ਬੜੀ ਇੱਕ ਤੰਦਰੁਸਤ ਵਿਚਾਰ ਹੈ ਕਿ ਇਨਵੈਸਟਮੈਂਟ ਹੈ ਕੰਪਨੀਆਂ ਦੀ। ਹੁਣ ਜੇ ਇਨਵੈਸਟਮੈਂਟ ਹੋਏਗੀ ਖਾਲਿਸਤਾਨ 'ਚ ਇਨਵੈਸਟਮੈਂਟ ਉੜ ਥੋੜ੍ਹੀ ਜਾਏਗੀ। ਹਾਂਜੀ, ਰਾਦਰ ਜਦੋਂ ਇੱਕ ਵਾਇਬਲ ਕੰਟਰੀ ਬਣਦੀ ਹੈ ਤੇ ਉਦੋਂ ਹੋਰ ਵੀ ਇਨਫਰਾਸਟਰਕਚਰ ਡਿਵੈਲਪ ਹੁੰਦੇ ਨੇ, ਆਪਣੇ 에ਅਰਪੋਰਟ ਬਣਨਗੇ, ਆਪਣੀਆਂ ਹੋਰ ਚੀਜ਼ਾਂ ਬਣਨਗੀਆਂ, ਵਿਦੇਸ਼ੀ ਕੰਪਨੀਆਂ ਲਈ ਤਾਂ ਮਾਰਕੀਟ ਰਹੇਗੀ ਜੀ। ਬਾਕੀ ਹਰਿਆਣਾ ਜਿਹੜਾ ਹੈ ਇਹਨੂੰ ਸੈਂਟਰ ਨੇ ਪੰਜਾਬ ਦੇ ਸਿਰ ਦੇ ਉੱਤੇ ਪੰਜਾਬ ਦਾ ਪਾਣੀ ਲੁਟਾ ਕੇ ਮੁਫਤ ਤੇ ਦੂਜਾ ਖੁਸ਼ਹਾਲ ਬਣਾਇਆ। ਸੋ ਜਦੋਂ ਹਰਿਆਣਾ ਪੰਜਾਬ ਦਾ ਹਿੱਸਾ ਬਣ ਜਾਂਦਾ ਉਹੀ ਏਰੀਆ ਹਰਿਆਣੇ ਦਾ ਅਸੀਂ ਕਲੇਮ ਕਰਦੇ ਹਾਂ ਜਿਹੜਾ ਪੰਜਾਬੀ ਸਪੀਕਿੰਗ ਹੈ ਜੀ, ਤੇ ਫਿਰ ਉਹ ਸਮੁੱਚੇ ਪੰਜਾਬ ਜਾਂ ਖਾਲਿਸਤਾਨ ਦੀ ਖੁਸ਼ਹਾਲੀ ਦਾ ਵੀ ਆਨੰਦ ਮਾਣੇਗਾ। ਦੂਸਰੇ ਏਰੀਏ ਜਿਹੜੇ ਨੇ ਆਲਰੇਡੀ ਜਿਵੇਂ ਵੈਸਟਰਨ ਯੂਪੀ ਹੈ ਉਹ ਚਾਹੁੰਦੇ ਨੇ, ਅਸੀਂ ਸਮਝਦੇ ਹਾਂ ਵੀ ਇੱਕ ਜਾਟ ਸਥਾਨ ਹੋਣਾ ਚਾਹੀਦਾ ਜਾਟਾਂ ਦਾ। ਵੈਸਟਰਨ ਯੂਪੀ ਜਿਹੜੇ ਨੇ ਉਹ ਸਾਰੇ ਡਿਸਟ੍ਰਿਕਟ ਜਾਟਾਂ ਦੇ ਨੇ। ਔਰ ਹੁਣ ਵੀ ਜਿਹੜਾ ਟਕਰਾਅ ਹੁੰਦਾ ਹੈ ਲੀਗਲ ਟਰਮਸ ਦੇ ਵਿੱਚ ਵੀ ਉਹਨਾਂ ਦੀਆਂ ਖਾਪ ਪੰਚਾਇਤਸ ਨੇ, ਹੁਣ ਵੀ ਉਹਨਾਂ ਨੇ ਇੱਕ ਮਹਾ ਪੰਚਾਇਤ ਸੱਦੀ ਹੋਈ ਹੈ। ਹਾਂਜੀ, ਔਰ ਉਹ ਇਹੀ ਹੁੰਦਾ ਉਹ ਲਾਅ ਨਾਲੋਂ ਡਿਫਰੈਂਟ ਹੈ। ਸੋ ਇਸੇ ਤਰ੍ਹਾਂ ਹਰਿਆਣੇ 'ਚ ਵੀ ਇਹ ਖਾਪ ਪੰਚਾਇਤਾਂ ਨੇ, ਵੈਸਟਰਨ ਯੂਪੀ 'ਚ ਵੀ ਨੇ। ਸੋ ਅਸੀਂ ਸਮਝਦੇ ਹਾਂ ਵੀ ਇਹਨਾਂ ਨੂੰ ਵੀ ਜਿਹੜਾ ਜਾਟ ਲੈਂਡ ਦੇ ਦਿਓ ਤਾਂ ਕਿ ਇਹ ਆਪਣਾ ਕੋਈ ਕਨਸਟੀਟਿਊਸ਼ਨ ਤਾਂ ਮੰਨਦੇ ਨਹੀਂ ਹੈ, ਇਹ ਆਪਣਾ ਜਾਟ ਲਾ ਚਲਾਉਣ ਉੱਥੇ ਜਿਹੜਾ ਵੀ ਹੈ। ਔਰ ਜਿਹੜੀ ਉਹਨਾਂ ਨੇ ਡਾਈਵਰਸਿਟੀ ਦੀ ਗੱਲ ਕੀਤੀ ਲੈਂਗੁਏਜਸ ਦੀ, ਆਲਰੇਡੀ ਜਿਹੜਾ ਇੰਡੀਆ ਇੱਕ ਮੁਲਕ ਹੈ ਉਹਦੇ 'ਚ ਇਹਨਾਂ ਦੇ ਆਪਣੇ ਕਹਿਣ ਮੁਤਾਬਕ 1600 ਦੇ ਕਰੀਬ ਬੋਲੀਆਂ ਨੇ। ਜੇ 1600 ਬੋਲੀਆਂ ਵਾਲਾ ਇੱਕ ਮੁਲਕ ਆਪਣੇ ਆਪ ਨੂੰ ਏਕਤਾ ਅਖੰਡਤਾ ਵਾਲਾ ਮੁਲਕ ਕਹਿ ਸਕਦਾ ਹੈ ਤੇ ਜੇ ਪੰਜਾਬ ਦੇ ਵਿੱਚ ਬੰਗਾਲੀ ਸਪੀਕਿੰਗ, ਤਮਿਲ ਸਪੀਕਿੰਗ, ਤੇਲਗੂ ਸਪੀਕਿੰਗ, ਕੰਨੜ ਸਪੀਕਿੰਗ ਫਿਊ ਥਾਊਜ਼ੈਂਡ ਲੋਕ ਇੱਧਰ ਉੱਧਰ ਹੁੰਦੇ ਵੀ ਨੇ, ਭਾਵੇਂ ਉਹ ਬਹੁਤ ਮੁਬਾਰਕ ਨੇ, ਉਹ ਕਿਵੇਂ ਇਫੈਕਟ ਕਰਦੇ ਨੇ ਸਾਡੀ ਅਦਰਵਾਈਜ਼ ਸਟੇਟ ਪਾਲਿਸੀ ਨੂੰ। ਔਰ ਅਸੀਂ ਸਮਝਦੇ ਹਾਂ ਵੀ ਇੰਗਲਿਸ਼ ਐਸਟੈਬਲਿਸ਼ ਲੈਂਗੁਏਜ ਹੈ ਐਜ਼ ਏ ਜਿਹੜੀ ਇੰਟਰਨੈਸ਼ਨਲ ਲੈਵਲ ਦੇ ਤੌਰ ਤੇ ਉਹ ਬਰਾਬਰ ਉਹਦੇ 'ਚ ਉਹਦਾ ਯੋਗਦਾਨ ਹੋਏਗਾ। ਸੋ ਮੈਂ ਨਹੀਂ ਸਮਝਦਾ ਵੀ ਇਸ ਨੁਕਤੇ 'ਚ ਕੋਈ ਵੇਟ ਹੈ। ਬਾਕੀ ਜਿਹੜਾ ਦਿੱਲੀ ਸੀ ਪ੍ਰੀ 47 ਪਾਰਟ 'ਚ ਵੀ ਪੰਜਾਬ ਦਾ ਹਿੱਸਾ ਸੀ। ਇਹ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਜਿਹੜਾ ਬ੍ਰਿਟਿਸ਼ ਪੰਜਾਬ ਸੀ ਦਿੱਲੀ ਉਸ ਦਾ ਹਿੱਸਾ ਸੀ। ਸੋ ਅਸੀਂ ਜਮਨਾ ਤੱਕ ਜਦੋਂ ਕਲੇਮ ਕਰਦੇ ਹਾਂ ਵਾਹਗਾ ਤੋਂ ਜਮਨਾ ਤੱਕ, ਤੇ ਅਸੀਂ ਉਹ ਨੈਚੁਰਲ ਬਾਰਡਰ ਹੀ ਕਲੇਮ ਕਰਦੇ ਹਾਂ ਜਿਹੜਾ ਕਿ ਪਹਿਲਾਂ ਸੀ। ਇਹ ਤਾਂ ਜਮਨਾ ਪਾਰ ਇਹਨਾਂ ਦਾ ਹੈ, ਉਹ ਫਿਰ ਜਮਨਾ ਪਾਰ ਤੇ ਗੰਗਾ ਜਮਨਾ ਦੇ ਵਿਚਕਾਰ ਇਹਨਾਂ ਦਾ ਆਪਣਾ ਧੋਤੀ ਟੋਪੀ ਕਲਚਰ ਹੈ। ਉਸ ਨੂੰ ਜੀ ਸਦਕੇ ਉਸ ਦੇ ਵਿੱਚ ਉਹਨੂੰ ਉਹ ਲਾਗੂ ਕਰਨ। ਸੋ ਅਸੀਂ ਸਮਝਦੇ ਹਾਂ ਵੀ ਇਹ ਜਿਹੜਾ ਸਾਡਾ ਪੰਜਾਬੀ ਸੱਭਿਆਚਾਰ ਹੈ, ਸਿੱਖ ਸੱਭਿਆਚਾਰ ਹੈ, ਜਿਹਦੇ 'ਚ ਸਾਡੀ ਜ਼ੁਬਾਨ, ਸਾਡਾ ਸੱਭਿਆਚਾਰ, ਅਣਖ, ਅਸੀਂ ਉਸ ਦੀ ਗੱਲ ਕਰਦੇ ਹਾਂ। ਸੋ ਉਹਦੇ 'ਚ ਜੀ ਸਦਕੇ ਬਾਕੀ ਬੋਲੀਆਂ ਬੋਲਣ ਵਾਲੇ ਵੀ ਰਹਿਣ। ਸਿੱਖਾਂ ਦੇ ਰਾਜ 'ਚ ਜੇ ਫਰੈਂਚ, ਇਟੈਲੀਅਨ, ਅਮੈਰੀਕਨ, ਰਸ਼ੀਅਨ 19ਵੀਂ ਸਦੀ ਦੇ ਵਿੱਚ ਜਾ ਕੇ ਉੱਥੇ ਰਹਿੰਦੇ ਸੀ ਤੇ ਹੁਣ ਤਾਂ 21ਵੀਂ ਸਦੀ 'ਚ ਤਾਂ ਦੁਨੀਆ ਭਰ ਦੀ ਲੈਂਗੁਏਜ ਇੱਕੋ ਹੀ ਹੈ ਜੀ। ਪ੍ਰੈਕਟੀਕਲ ਪਹੁੰਚ ਦੀ ਗੱਲ ਕਰੀਏ ਤਾਂ ਕੀ ਇਹ ਵਿਹਾਰਕ ਨਹੀਂ ਹੋਵੇਗਾ ਕਿ ਇਟਲੀ ਵਿੱਚ ਰੋਮ ਦੀ ਤਰਜ਼ ਤੇ ਪੰਜਾਬ ਦੇ ਪੱਛਮੀ ਜ਼ਿਲ੍ਹਿਆਂ ਜਿਨ੍ਹਾਂ ਵਿੱਚ ਅੰਮ੍ਰਿਤਸਰ, ਫਿਰੋਜ਼ਪੁਰ, ਬਠਿੰਡਾ ਜ਼ਿਲ੍ਹੇ ਸ਼ਾਮਲ ਹੋਣ ਨੂੰ ਇੱਕ ਆਜ਼ਾਦ ਦੇਸ਼ ਘੋਸ਼ਿਤ ਕਰ ਦਿੱਤਾ ਜਾਵੇ?
ਇਸ ਤਰੀਕੇ ਨਾਲ ਸਾਨੂੰ ਅੰਤਰਰਾਸ਼ਟਰੀ ਮਾਨਤਾ ਵੀ ਹਾਸਲ ਹੋਵੇਗੀ, ਸਾਡਾ ਪੱਛਮੀ ਦੇਸ਼ਾਂ ਨਾਲ ਸੰਬੰਧ ਵੀ ਜੁੜ ਜਾਵੇਗਾ ਤੇ ਅਸੀਂ ਹਿੰਦੂ ਪ੍ਰਭਾਵ ਤੋਂ ਵੀ ਮੁਕਤ ਹੋ ਜਾਵਾਂਗੇ। ਇਸ ਤਰ੍ਹਾਂ ਅਸੀਂ ਯੂਨਾਈਟਿਡ ਨੇਸ਼ਨਜ਼ ਤੇ ਯੂਰਪ ਰਾਹੀਂ ਭਾਰਤ ਤੋਂ ਆਪਣੀਆਂ ਸ਼ਰਤਾਂ ਮਨਵਾ ਸਕਾਂਗੇ। ਧੰਨਵਾਦ। ਦੇਖੋ, ਇੱਕ ਗੱਲ ਦੀ ਮੈਨੂੰ ਬੜੀ ਖੁਸ਼ੀ ਹੈ ਕਿ ਵੀਰ ਹਰਭਜਨ ਸਿੰਘ ਮਾਈ ਬੇਸ਼ੱਕ ਅੰਦਰੋਂ ਦੁਖੀ ਨੇ, ਜ਼ਾਤ ਪਾਤੀ ਵਿਵਸਥਾ ਨੇ ਕਿਵੇਂ ਦੁੱਖ ਪਹੁੰਚਾਇਆ ਹੈ, ਬਹੁਤ ਸਾਰੇ ਜਿਹੜੇ ਇਸ ਦਾ ਸ਼ਿਕਾਰ ਹੁੰਦੇ ਨੇ, ਪਰ ਉਹਨਾਂ ਦਾ ਦਿਲ ਖਾਲਿਸਤਾਨ ਲਈ ਧੜਕਦਾ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਜੀ। ਔਰ ਜਿਵੇਂ ਉਹਨਾਂ ਨੇ ਵਿਹਾਰਕ ਤੌਰ ਤੇ ਪੋਪੂਲੇਸ਼ਨ ਵਾਈਜ਼, ਇਕਨੋਮਿਕਲੀ ਔਰ ਅਖੀਰ ਦੇ ਵਿੱਚ ਉਹਨਾਂ ਨੇ ਈਵਨ ਹੋਰ ਵਾਇਬਲ ਸੋਲਿਊਸ਼ਨ ਦਿੱਤਾ ਹੈ, ਉਹਨਾਂ ਦਾ ਉਹ ਐਜ਼ ਏ ਸਿੱਖ ਸੋਚਦੇ ਨੇ ਕਿ ਵੀ ਸਿੱਖ ਕਿਵੇਂ ਸੁਰੱਖਿਅਤ ਹੋ ਸਕਦੇ ਨੇ, ਕਿਉਂਕਿ ਉਹਨਾਂ ਨੇ ਹਿੰਦੂ ਗਲਬੇ ਦੀ ਗੱਲ ਕੀਤੀ ਜੀ। ਪਰ ਜਿਹੜਾ ਉਹਨਾਂ ਨੇ ਫਾਈਨਲ ਸੁਜੈਸ਼ਨ ਦਿੱਤਾ ਹੈ, ਕਿਉਂਕਿ ਉਹਨਾਂ ਨੇ ਇਹ ਦੇਖਿਆ ਵੀ ਆਬਾਦੀ ਦੇ ਲਿਹਾਜ਼ ਨਾਲ ਸ਼ਾਇਦ ਅਸੀਂ ਮਾਈਨੋਰਿਟੀ 'ਚ ਹੁੰਦੇ ਹਾਂ, ਤਾਂ ਉਹਨਾਂ ਨੇ ਇਹ ਕਿਹਾ ਕਿ ਜੀ ਜੇ ਅਸੀਂ ਜ਼ਿਲ੍ਹਾ ਅੰਮ੍ਰਿਤਸਰ, ਬਠਿੰਡਾ ਔਰ ਫਿਰੋਜ਼ਪੁਰ ਇਹਨਾਂ ਨੂੰ ਕਿਸੇ ਤਰੀਕੇ ਨਾਲ ਇੰਟਰਨੈਸ਼ਨਲ ਮਾਨਤਾ ਦਵਾ ਦਈਏ, ਆਜ਼ਾਦ ਦੇਸ਼ ਘੋਸ਼ਿਤ ਕਰਵਾ ਦਈਏ ਵੈਟੀਕਨ ਦੀ ਤਰ੍ਹਾਂ। ਹੁਣ ਸਮੇਂ ਦੀ ਸੀਮਾ ਹੈ, ਮੈਂ ਵੈਟੀਕਨ ਮਾਡਲ ਨੂੰ ਡਿਸਕਸ ਨਹੀਂ ਕਰਾਂਗਾ ਡਿਟੇਲ 'ਚ, ਉਹ ਇੱਕ ਬਿਲਕੁਲ ਡਿਫਰੈਂਟ ਪ੍ਰੋਪੋਜੀਸ਼ਨ ਸੀ ਔਰ ਉਹ ਵੀ ਮੁਸੋਲਿਨੀ ਨੇ 1920s ਦੇ ਅਖੀਰ ਦੇ ਵਿੱਚ ਪੋਪ ਦੇ ਨਾਲ ਸਟ੍ਰਾਈਕ ਕੀਤਾ ਜਦੋਂ ਉਹਨਾਂ ਦੀ ਤਾਕਤ ਬਿਲਕੁਲ ਖਤਮ ਹੋ ਗਈ ਜੀ। ਬਿਲਕੁਲ ਹੀ ਪੋਪ, ਇੱਕ ਜ਼ਮਾਨਾ ਸੀ ਕਿ ਪੋਪ ਆਪਣਾ ਰਾਜਾ ਸੀ, ਬਾਦਸ਼ਾਹ ਸੀ, ਕਿੰਨੀ ਸਲਤਨਤ ਪੋਪ ਦੇ ਥੱਲੇ ਸੀ। ਸੋ ਉਹ ਤਾਂ ਜਸਟ ਇੱਕ ਸਿੰਬੋਲਿਕ ਪਾਰਟ ਹੈ। ਅਸੀਂ ਸਿੰਬੋਲਿਕ ਵੈਟੀਕਨ ਨਹੀਂ ਚਾਹੁੰਦੇ, ਅਸੀਂ ਤਾਂ ਇੱਕ ਵਾਈਬ੍ਰੈਂਟ, ਡਾਇਨਾਮਿਕ, ਸੋਵਰਨ ਨੇਸ਼ਨ ਚਾਹੁੰਦੇ ਹਾਂ, ਕਿਉਂਕਿ ਵੈਟੀਕਨ ਦੇ ਵੀ ਅਲਟੀਮੇਟ ਸੋਵਰਨ ਭਾਵੇਂ ਐਂਬੈਸਡਰ ਵੈਟੀਕਨ ਦੇ ਹੈਗੇ ਨੇ ਜੀ, ਪਰ ਉਹਨਾਂ ਦੀ ਕੋਈ ਪਾਲਿਸੀ ਮੇਕਿੰਗ 'ਚ ਕੁਛ ਨਹੀਂ ਹੈ। ਉਹ ਤਾਂ ਜਸਟ ਇੱਕ ਰਿਲੀਜੀਅਸ ਪੀਪਲ, ਆਪਣਾ ਰੇਡੀਓ ਸਟੇਸ਼ਨ, ਕਰੰਸੀ, ਦੂਜਾ ਤੀਜਾ। ਉਹ ਤਾਂ ਸਾਡੀ ਮੰਗ ਈਵਨ ਇੱਕ ਸਟੇਜ ਤੇ ਨਨਕਾਣਾ ਸਾਹਿਬ ਦੇ ਹਵਾਲੇ ਨਾਲ ਵੀ ਰਹੀ ਹੈ ਹਾਂਜੀ, ਕਿ ਨਨਕਾਣਾ ਸਾਹਿਬ ਨੂੰ ਵੈਟੀਕਨ ਸਟੇਟਸ ਦਿੱਤਾ ਜਾਏ ਕਿ ਉਹਦੀ ਉਨੀ ਕੁ ਫਰੀਡਮ ਹੋਏ। ਹੁਣ ਵੀ ਜਦੋਂ ਅਸੀਂ ਖਾਲਿਸਤਾਨ ਦੀ ਗੱਲ ਕਰਦੇ ਹਾਂ, ਇੱਕ ਇੰਗਲੈਂਡ ਦੇ ਇੱਕ ਸਿੱਖ ਨੇ ਜਿਹੜਾ ਸਕਾਲਰ ਆਪਣੇ ਆਪ ਨੂੰ ਕਹਿੰਦਾ, ਉਹਨੇ ਸਾਡਾ ਵਿਰੋਧ ਕੀਤਾ ਸੀ। ਉਹਨੇ ਕਿਹਾ ਜੀ ਇਹ ਜਿਹੜਾ ਹੈ ਇਹ ਤਾਂ ਸਾਨੂੰ ਅਕਾਲ ਤਖਤ ਸਾਹਿਬ ਨੂੰ ਜਿਹੜਾ ਉਹ ਮਨਵਾਉਣਾ ਚਾਹੀਦਾ ਕਿ ਉਹਨੂੰ ਸੋਵਰਨ ਸਟੇਟਸ ਮਿਲ ਜਾਏ। ਸੋ ਮੈਂ ਕਿਹਾ ਜੀ ਅਸੀਂ ਆਪਣੀ ਟੈਰੀਟਰੀ ਛੱਡ ਦਿੱਤੀ ਸਾਰੀ, ਅਸੀਂ ਪੰਜਾਬ ਜਿਹੜਾ ਸਾਡਾ ਹੋਮਲੈਂਡ ਹੈ, ਅਸੀਂ ਤਾਂ ਉਹ ਗੱਲਾਂ, ਪੋਪ ਤਾਂ ਹਾਰ ਗਿਆ ਸੀ ਸਾਰੇ ਪਾਸੇ, ਉਹਨੇ ਤਾਂ ਫਾਈਨਲ ਦੇ ਵਿੱਚ ਕਿਵੇਂ ਸਿੰਬੋਲਿਕ ਆਪਣੀ ਐਂਟੀਟੀ ਰੱਖੀ ਹੈ। ਅਸੀਂ ਵਾਈਬ੍ਰੈਂਟ ਕੌਮ ਹੈ, 30 ਮਿਲੀਅਨ ਅੱਜ ਸਾਡੀ ਗਿਣਤੀ ਹੈ, ਸਾਡਾ ਕੁੱਲ ਨਿਊਕਲੀਅਸ ਹੈ 50,300 ਸਕੁਅਰ ਕਿਲੋਮੀਟਰ ਦਾ, ਜਿੱਥੇ ਸਾਡੀ ਮੈਜੋਰਿਟੀ ਹੈ। 4 ਮਿਲੀਅਨ ਸਿੱਖ ਬਾਹਰ ਬੈਠਾ ਹੈ, ਬਾਰਡਰ ਦੇ ਉੱਤੇ ਅਸੀਂ ਬੈਠੇ ਹੋਏ ਦੋਨੋਂ ਪਾਸਿਓਂ, ਜਿੱਥੋਂ ਕਿ ਸਾਡੀ ਇੰਪੋਰਟੈਂਸ ਬਣਦੀ। ਬਾਰਡਰ ਤੇ ਹੋਣਾ ਡਰਾਬੈਕ ਵੀ ਹੈ, ਲੜਾਈਆਂ ਦੇ ਵਿੱਚ ਤੁਸੀਂ ਅੱਗੇ ਹੁੰਦੇ ਹੋ, ਪਰ ਜੇ ਅਸੀਂ ਬਾਰਡਰ 'ਚ ਨਾ ਹੁੰਦੇ, ਹੁਣ ਤੱਕ ਯੂਪੀ ਮੱਧ ਪ੍ਰਦੇਸ਼ ਦੀ ਤਰ੍ਹਾਂ ਦੇਸ਼ ਦੇ ਵਿੱਚ ਹੁੰਦੇ, ਤਾਂ ਸਾਡਾ ਘਾਣ ਕੀਤਾ ਹੋਣਾ ਸੀ ਉਹਨਾਂ ਨੇ ਹੋਰ ਵੀ ਜੀ। ਤੁਹਾਨੂੰ ਜਦੋਂ ਤੁਸੀਂ ਇੰਟਰਨੈਸ਼ਨਲ ਬਾਰਡਰ ਤੇ ਆਉਂਦੇ ਹੋ, ਤੁਸੀਂ ਇੰਪੋਰਟੈਂਟ ਹੁੰਦੇ ਹੋ, ਤੁਸੀਂ ਵਰਲਡ ਮੈਪ ਤੇ ਹੋ। ਸੋ ਅਸੀਂ ਸਮਝਦੇ ਹਾਂ ਵੀ ਇਸ ਹਵਾਲੇ ਨਾਲ ਇਹਨਾਂ ਦੀ ਮੁਬਾਰਕ ਹੈ ਇਹਨਾਂ ਦਾ ਸੁਝਾਅ, ਕਿਉਂਕਿ ਇਹ ਸੋਚਦੇ ਨੇ ਇਸ ਤਰੀਕੇ ਦੇ ਨਾਲ। ਪਰ ਮੈਂ ਸਮਝਦਾ ਵੀ ਅਸੀਂ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ, ਜਿਹਦੇ 'ਚ ਮੌਜੂਦਾ ਪੰਜਾਬ ਸਾਰੇ ਦਾ ਸਾਰਾ, ਹਰਿਆਣਾ, ਰਾਜਸਥਾਨ, ਬੇਸ਼ੱਕ ਜਿਵੇਂ ਵੱਡਾ ਮੈਪ ਹੈ, ਜੋ ਨਹੀਂ ਪੋਸੀਬਲ ਹੁੰਦਾ, ਡਿਫਰੈਂਟ ਸਿਚੁਏਸ਼ਨਸ ਬਣਦੀਆਂ ਨੇ, ਤੇ ਅਸੀਂ ਸਿੱਖ ਮੈਜੋਰਿਟੀ ਏਰੀਆਜ਼ ਹਰਿਆਣਾ, ਰਾਜਸਥਾਨ ਦੇ ਔਰ ਐਕਸੈਸ ਟੂ ਸੀ, ਇਹ ਲੈ ਕੇ ਵੀ ਦੁਨੀਆ ਦੇ 100 ਤੋਂ ਦੇ ਕਰੀਬ ਦੇਸ਼ਾਂ ਤੋਂ ਵੀ ਸਾਡਾ ਵੱਡਾ ਰਕਬਾ ਹੋਏਗਾ। ਸੋ ਮੈਂ ਸਮਝਦਾ ਵੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਵੀਰ ਹਰਭਜਨ ਸਿੰਘ ਮਾਈ ਜੀ ਦਾ। ਔਰ ਅੱਗੇ ਤੋਂ ਇਹ ਨਾ ਲਿਖਣ ਵੀ ਇਹਨਾਂ ਦੀ ਈਮੇਲ ਪੜ੍ਹੀ ਨਹੀਂ ਜਾਏਗੀ, ਜੇ ਨਾ ਵੀ ਲਿਖਣਗੇ ਪੜ੍ਹੀ ਜਾਏਗੀ। ਇੱਕ ਥਾਟਫੁਲ ਸੱਜਣ ਨੇ ਔਰ ਮੈਂ ਇਹਨਾਂ ਦਾ ਸ਼ੁਕਰਗੁਜ਼ਾਰ ਹਾਂ ਕਿ ਇਹਨਾਂ ਨੇ ਬਹੁਤ ਅਹਿਮ ਜਿਹੜੀ ਹੈ ਉਹ ਸਟਿਮੂਲੇਟ ਕੀਤਾ ਹੈ ਮੇਰੇ ਅੰਦਰ ਵੀ ਵਿਚਾਰ ਚਰਚਾ ਵਾਲੀ ਗੱਲ। ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਵਿਊਅਰਸ, ਹੁਣ ਸਮਾਂ ਹੋ ਗਿਆ ਹੈ ਬ੍ਰੇਕ ਦਾ। ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋ। ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।